ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੀ ਯੁਵਾਲਡ ਸ਼ੂਟਿੰਗ ਹੋਈ ਸੀ ਟੈਕਸਸ ਦੇ ਵਿੱਚ, ਉੱਥੋਂ ਹੁਣ ਜਿਹੜੀਆਂ ਖਬਰਾਂ ਆ ਬੜੀਆਂ ਮਾੜੀਆਂ ਆ ਰਹੀਆਂ ਆ ਵੀ ਕਿਸ ਤਰ੍ਹਾਂ ਬੱਚੇ ਰੋ ਰੋ ਕੇ 911 ਡਿਸਪੈਚਰਸ ਨੂੰ ਦੱਸਦੇ ਰਹੇ ਵੀ ਸਾਨੂੰ ਬਚਾ ਲਓ। ਇੱਕ ਡਿਸਪੈਚਰ ਕਹਿ ਰਿਹਾ, ਉਹ ਬੱਚੇ ਨੂੰ ਪੁੱਛ ਰਿਹਾ ਜਦੋਂ ਕਾਲ ਕਰ ਰਿਹਾ 911 ਤੇ ਵੀ ਕਿੰਨੇ ਵਿਕਟਮ ਹੈਗੇ ਹੋਰ, ਉਹ ਕਹਿੰਦੇ ਵੀ ਸਾਡੇ ਬਹੁਤ ਆ, ਵੀ ਅਸੀਂ 8-9 ਜਾਣੇ ਹਜੇ ਵੀ ਅਲਾਈਵ ਹੈਗੇ ਆ, ਤੇ ਸਾਨੂੰ ਜਲਦੀ ਤੋਂ ਜਲਦੀ ਬਚਾਇਆ ਜਾਵੇ। ਕਹਿੰਦੇ 77 ਮਿੰਟ ਕਲਾਸਰੂਮ ਦੇ ਵਿੱਚ ਗਨਮੈਨ ਰਿਹਾ ਆ। 19 ਆਫੀਸਰ ਬਾਹਰ ਵੇਟ ਕਰਦੇ ਰਹੇ ਹਾਲਵੇ ਦੇ ਵਿੱਚ, 1 ਘੰਟਾ ਉਹਨਾਂ ਨੇ ਜਿਹੜੀ ਵੇਟ ਕੀਤੀ ਆ। ਸੋ ਇਹਦੇ ਕਰਕੇ ਹੁਣ ਪੇਰੈਂਟਸ ਆ ਬਹੁਤ ਜ਼ਿਆਦਾ ਅਪਸੈਟ ਹੈਗੇ ਆ। ਵੀ ਸਕੂਲ ਦਾ ਜਿਹੜਾ ਚੀਫ ਸੀ ਉਸ ਨੇ ਕੁਝ ਵੀ ਨਹੀਂ ਕੀਤਾ। ਇੰਨੇ ਜ਼ਿਆਦਾ ਲੰਮਾ ਸਮਾਂ ਬਾਹਰ ਵੇਟ ਕਰਨਾ ਤਾਂ ਇੱਕ ਬਹੁਤ ਹੀ ਜਿਹੜਾ ਮਾੜਾ ਕੰਮ ਰਿਹਾ। ਹੁਣ ਬਲੇਮ ਕਰਨਾ ਵੀ ਸ਼ੁਰੂ ਹੋ ਗਿਆ ਕਈਆਂ ਨੇ। ਕਈ ਪੋਲੀਟੀਸ਼ੀਅਨ ਇਹ ਵੀ ਕਹਿ ਰਹੇ ਆ ਵੀ ਐਕਟ ਛੇਤੀ ਕਰਨਾ ਚਾਹੀਦਾ ਸੀ, ਬਹੁਤ ਜ਼ਿਆਦਾ ਟਾਈਮ ਲੱਗਾ। ਹੁਣ ਦੇਖੋ ਵੀ 77 ਮਿੰਟ ਜਿਹੜਾ ਸ਼ੂਟਰ ਇਨਸਾਈਡ ਰਿਹਾ, ਤੇ ਬਹੁਤ ਵਿਚਾਰੇ ਕੋਈ ਲੱਕੀ ਸੀਗੇ ਬੱਚੇ ਜਿਹੜੇ ਉਹ ਬਚੇ। ਬਿਲਕੁਲ ਜੀ, ਪੁਲਿਸ ਦੀ ਵੱਡੀ ਨਾਕਾਮੀ ਇਸ ਦੇ ਵਿੱਚ ਇੱਥੇ ਲਾ ਐਨਫੋਰਸਮੈਂਟ ਦੀ ਜਿਹੜੀ ਹਰਜੋਤ ਸਿੰਘ ਜੀ ਰਹੀ ਆ। ਇਹ ਤਾਂ ਫੈਡਰਲ ਏਜੰਟ ਆ ਕੇ ਪੁਲਿਸ ਹਾਲੇ ਤਾਂ ਇਹ ਕਹੀ ਜਾਂਦੇ ਸੀ ਤੁਸੀਂ ਵੀ ਨਾ ਜਾਓ, ਉਹ ਫਿਰ ਵੀ ਆਪ ਆਪਣੇ ਪੱਧਰ ਦੇ ਉੱਤੇ ਚਲੇ ਗਏ। ਉੱਥੇ ਜਿਹੜਾ ਹਥਿਆਰਾ ਸੀਗਾ ਕਹਿੰਦੇ ਵੀ ਕਲੋਜ਼ਟ ਦੇ ਵਿੱਚ ਵੜ ਕੇ ਲੁੱਕ ਕੇ ਬੈਠਾ ਸੀ। ਜਦੋਂ ਉਹ ਦਰਵਾਜ਼ਾ ਭੇਦ ਕੇ ਫੈਡਰਲ ਏਜੰਟ ਅੰਦਰ ਵੜੇ, ਉਹ ਬਾਹਰ ਨਿਕਲਿਆ ਤੇ ਫਿਰ ਉੱਥੇ ਮੌਕੇ ਦੇ ਉੱਤੇ ਫੈਡਰਲ ਏਜੰਟਸ ਨੇ ਉਹਨਾਂ ਦੇ ਉੱਤੇ ਜਿਹੜੀ ਉਹ ਗੋਲੀ ਚਲਾ ਕੇ ਉਸਨੂੰ ਮਾਰਿਆ ਹੈਗਾ। ਜੇ ਨਾ ਇਹ ਹੁੰਦਾ ਤਾਂ ਹੋ ਸਕਦਾ ਕਿਸੇ ਹੋਰ ਕਲਾਸ 'ਚ ਵੜ ਕੇ ਜਾਂ ਕੁਛ ਹੋਰ ਕਰਕੇ ਜਿਹੜੇ ਕੁਛ ਬਚੇ ਵੀ ਸੀਗੇ, ਜਿਹੜੀ ਉਹ 9-10 ਸਾਲ ਦੀ ਜਿਹੜੀ ਕੁੜੀ ਜਿਹਨੇ ਆਪਣੇ ਨਾਲ ਦੇ ਸਾਥੀ ਬੱਚਿਆਂ ਦਾ ਖੂਨ ਆਪਣੇ ਉੱਤੇ ਲਾ ਕੇ ਮ੍ਰਿਤ ਹੋਣ ਦਾ ਇੱਕ ਹਿਸਾਬ ਦੇ ਨਾਲ ਇੱਦਾਂ ਬੈਠੀ ਰਹੀ ਵੀ ਮੈਂ ਮ੍ਰਿਤ ਹਾਂ, ਇਹ ਦਿਖਾਇਆ। ਉਹਦੇ ਮਨ ਦੇ ਉੱਤੇ ਕੀ ਬੀਤ ਰਹੀ ਹੋਣੀ ਆ। ਲਈ ਇਹ ਬਹੁਤ ਵੱਡੇ ਸਵਾਲਾਂ ਦੇ ਜਵਾਬ ਪੁਲਿਸ ਦੇਣ 'ਚ ਨਾਕਾਮਯਾਬ ਰਹੀ ਆ। ਯੁਵਾਲਡੇ ਦੀ ਪੁਲਿਸ ਦੀ ਬਸ਼ਰਮੀ ਦੇਖੋ, ਉਹਨਾਂ ਨੇ ਬਾਅਦ ਦੇ ਵਿੱਚ ਇੱਕ ਸਟੇਟਮੈਂਟ ਜਾਰੀ ਕੀਤੀ। ਕਹਿੰਦੇ ਵੀ ਸ਼ੁਕਰ ਆ ਵੀ ਸਾਡੇ ਜਿਹੜੇ ਆ ਕਿਸੇ ਵੀ ਪੁਲਿਸ ਵਾਲੇ ਨੂੰ ਕੋਈ ਲਾਈਫ ਥ੍ਰੈਟਨਿੰਗ ਇੰਜਰੀ ਜਾਂ ਕੋਈ ਸੱਟ ਚੋਟ ਨਹੀਂ। ਭਾਈ ਤੁਸੀਂ ਤਾਂ ਅੰਦਰ ਨਹੀਂ ਵੜੇ, ਗੋਲੀ ਤਾਂ ਤਾਂ ਲੱਗਣੀ ਸੀ ਜੇ ਤੁਸੀਂ ਅੰਦਰ ਜਾਂਦੇ। ਤੁਸੀਂ ਤਾਂ ਨਿਆਣਿਆਂ ਨੂੰ ਗਾਂਹ ਕਰਕੇ ਰੱਖਿਆ ਹੋਇਆ ਸੀ ਵੀ ਮਰੋ ਤੁਸੀਂ, ਚੱਕਰ ਹੀ ਕੋਈ ਨਹੀਂ ਆ। ਸੋ ਇਹ ਇੱਕ ਵੱਡੇ ਜਿਹੜੇ ਇਸ ਟਾਈਮ ਸਵਾਲਾਂ ਦੇ ਜਵਾਬ ਆ ਕਟਹਿਰੇ ਦੇ ਵਿੱਚ ਆ। ਬਹੁਤ ਮਾਯੂਸ ਕਰਨ ਵਾਲੀ ਇਹ ਜਿਹੜੀ ਖਬਰ ਆਈ ਸੀ, ਤੇ ਵਿੱਚੋਂ ਇੱਦਾਂ ਦੀ ਜਿਹੜੀ ਕਾਰਜਕਾਰੀ ਜਿਹੜੀ ਹੋਈ ਆ, ਉਸਨੇ ਜ਼ਰੂਰ ਲੋਕਾਂ ਦਾ ਦਿਲ ਜਿਹੜਾ ਉਹ ਤੋੜਿਆ ਆ। ਤਾਂ ਹੀ ਆਪਾਂ ਦੇਖਿਆ ਵੀ ਯੂਵਾਲਡੇ ਦੇ ਵਿੱਚ ਜਦ ਉੱਥੇ ਦੇ ਗਵਰਨਰ ਐਬਟ ਵੀ ਜਿਹੜੇ ਉਹ ਪਹੁੰਚੇ ਤਾਂ ਲੋਕਾਂ ਨੇ ਉੱਥੇ ਪੀੜਤ ਪਰਿਵਾਰਾਂ ਨੇ ਉਹਨਾਂ ਨੂੰ ਬੂਹ ਵੀ ਜਿਹੜਾ ਉਹ ਕੀਤਾ ਸੀਗਾ। ਸੋ ਕੱਲ ਆਪਾਂ ਦੇਖਿਆ ਵੀ ਇਸ ਦੇ ਉੱਤੇ ਸਿਆਸਤ ਜਿਹੜੀ ਭਖਦੀ ਹੋਈ, ਜਿਹੜੇ ਅਸੌਲਟ ਵੈਪਨਸ ਆ ਉਹਨਾਂ ਦੇ ਬੈਨ ਤੱਕ ਜਿਹੜੀ ਉਹ ਪਹੁੰਚੀ ਆ। ਸੋ ਇੱਥੋਂ ਤੱਕ ਰਾਸ਼ਟਰਪਤੀ ਬਾਈਡਨ ਨੇ ਤਾਂ ਇਸ ਚੀਜ਼ ਦੀ ਵੀ ਵਕਾਲਤ ਕਰਤੀ ਵੀ ਜਿਹੜੀ 9 ਮਿਲੀਮੀਟਰ ਹੁੰਦੀ ਹੈ ਹੈਂਡਗਨ, ਉਸ ਨੂੰ ਵੀ ਜਿਹੜਾ ਉਹ ਬੈਨ ਕਰ ਦਿੱਤਾ ਜਾਵੇ। ਆਪਣੇ ਗੁਆਂਢੀ ਮੁਲਕ ਨੇ ਆਲਰੇਡੀ ਫਰੀਜ਼ ਜਿਹੜਾ ਆ ਉਸ ਦੇ ਉੱਤੇ ਹੈਂਡਗਨ ਓਨਰਸ਼ਿਪ ਦੇ ਉੱਤੇ ਉਹ ਲਾ ਦਿੱਤਾ ਹੈਗਾ ਆ। ਸੋ ਕਈ ਕੁਛ ਇਸ ਟਾਈਮ ਦੇਖ ਰਹੇ ਹੈਗੇ ਆ। ਸੋ ਕੀ ਬਣੂਗਾ ਆਉਣ ਵਾਲੇ ਸਮੇਂ 'ਚ ਇਸ ਦੇ ਬਾਰੇ ਤਾਂ ਕਿਹਾ ਨਹੀਂ ਜਾ ਸਕਦਾ, ਪਰ ਲੋਕ ਇਸ ਟਾਈਮ ਸਰਕਾਰਾਂ ਤੋਂ ਜਵਾਬ ਮੰਗ ਰਹੇ ਆ, ਲੀਡਰਾਂ ਤੋਂ ਜਵਾਬ ਮੰਗ ਰਹੇ ਆ। ਇਸੇ ਚੀਜ਼ ਨੂੰ ਭਾਂਪਦੇ ਹੋਏ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਰਾਈਟ ਵਿੰਗ ਦੇ ਲੀਡਰਸ ਆ ਉਹ ਵੀ ਹੁਣ ਇਹ ਕਹਿ ਰਹੇ ਆ ਵੀ ਆਪਾਂ ਆਪਸ ਦੇ ਵਿੱਚ ਗੱਲਬਾਤ ਕਰਕੇ ਕਿਸੇ ਨਤੀਜੇ ਦੇ ਉੱਤੇ ਆਪਾਂ ਨੂੰ ਪਹੁੰਚਣ ਦੀ ਜ਼ਰੂਰਤ ਹੈਗੀ ਆ। ਰਾਸ਼ਟਰਪਤੀ ਬਾਈਡਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਸੀ ਵੀ ਕਹਿੰਦਾ ਵੀ ਮੈਂ ਸੋਚਦਾ ਹਾਂ ਵੀ ਜਿਹੜੇ ਕੁਛ ਰੈਸ਼ਨਲ ਰਿਪਬਲਿਕਨ ਅਜੇ ਵੀ ਹੈਗੇ ਨੇ, ਉਹ ਇਸ ਚੀਜ਼ ਦੇ ਉੱਤੇ ਕੁਛ ਨਾ ਕੁਛ ਕਰਨਾ ਚਾਹੁੰਦੇ ਆ। ਉਹਨਾਂ ਨੇ ਮਿਚ ਮਕੌਨਲ ਨੂੰ ਰੈਸ਼ਨਲ ਰਿਪਬਲਿਕਨ ਕਿਹਾ, ਤੇ ਉਹਨਾਂ ਨੇ ਕਿਹਾ ਵੀ ਉਹ ਤੇ ਜਿਹੜੇ ਹੁਣ ਟੈਕਸਸ ਤੋਂ ਹੈਗੇ ਨੇ ਜਿਹੜੇ ਕਾਰਨਨ, ਉਹ ਹੁਣ ਗੱਲਬਾਤ ਕਰਨ ਦੇ ਲਈ ਤਿਆਰ ਹੋਏ ਨੇ ਇਸ ਮੁੱਦੇ ਦੇ ਉੱਤੇ। ਸੋ ਦੇਖੋ ਕੀ ਬਣਦਾ ਹੈ। ਉੱਧਰ ਹਰਜੋਤ ਸਿੰਘ ਜੀ ਜਿਹੜੀ ਟੀਚਰ ਮਰ ਗਈ ਸੀਗੀ, ਜਿਸ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਦੁੱਖ ਦਾ ਭਾਰ ਨਾ ਚੱਲਦੇ ਹੋਏ ਉਹਦਾ ਘਰ ਵਾਲਾ ਵੀ ਵਿਚਾਰਾ ਪੂਰਾ ਹੋ ਗਿਆ ਸੀਗਾ ਰੋਬ ਐਲੀਮੈਂਟਰੀ ਹਾਈ ਸਕੂਲ ਦੇ ਵਿੱਚ, ਉਹਦੇ ਯਾਦ ਦੇ ਵਿੱਚ ਗੋਫੰਡਮੀ ਪੇਜ ਵੀ ਚੱਲਿਆ।
ਕਹਿੰਦੇ ਵੀ 3 ਮਿਲੀਅਨ ਦੇ ਇਰਦ ਗਿਰਦ ਆਲਰੇਡੀ ਜਿਹੜੇ ਫੰਡ ਰੇਜ਼ ਆ ਉਹ ਉਸ ਦੇ ਵਿੱਚ ਹੋ ਚੁੱਕਾ ਹੈਗਾ ਆ। ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬੱਚਿਆਂ ਦੇ ਲਈ, ਪੀੜਤ ਪਰਿਵਾਰਾਂ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਫੰਡ ਰੇਜ਼ਿੰਗ ਜਿਹੜੇ ਆ ਉਹ ਗੋਫੰਡਮੀ ਪੇਜ ਜਿਹੜੇ ਇਸ ਟਾਈਮ ਚੱਲ ਰਹੇ ਨੇ।